ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 11 ਮਾਰਚ ਪਾਕਿਸਤਾਨ ਦੇ ਵਿੱਚ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾਂ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਜਿਹੜੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ, ਖਬਰਾਂ ਤੇ ਬੜੀਆਂ ਸਾਰੀਆਂ ਸੀਰੀਅਸ ਖਬਰਾਂ ਨੇ, ਲੇਕਿਨ ਪਹਿਲੀ ਖਬਰ ਹੈ ਇਹ ਵੀ ਸੀਰੀਅਸ ਹੈ, ਲੇਕਿਨ ਤੁਹਾਨੂੰ ਮਖੌਲ ਲੱਗੇਗੀ। ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਉਹ ਇਸਲਾਮਾਬਾਦ ਤੋਂ ਤੇ ਫੈਸਲ ਮਸਜਿਦ ਤੋਂ ਹੈ। ਇਸਲਾਮਾਬਾਦ ਫੈਸਲ ਮਸਜਿਦ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿੱਥੇ ਇਫਤਾਰ ਰੱਖਿਆ ਗਿਆ ਸੀ ਤੇ ਇਫਤਾਰ ਵਾਸਤੇ ਜਿਸ ਵੇਲੇ ਜ਼ਮੀਨ ਦੇ ਉੱਤੇ ਤੁਸੀਂ ਦਰੀਆਂ ਆਖ ਲਓ, ਜਿਹੜੀ ਸ਼ੈ ਵੀ ਆਖਣੀ ਉਹ ਵਿਛਾ ਕੇ ਤੇ ਉੱਥੇ ਪਲੇਟਾਂ ਲਾ ਕੇ ਇਫਤਾਰ ਦਾ ਸਾਰਾ ਇੰਤਜ਼ਾਮ ਲਾ ਦਿੱਤਾ ਗਿਆ ਤੇ ਆਵਾਮ ਇੰਤਜ਼ਾਰ 'ਚ ਖਲੋਤੀ ਸੀ। ਜਿਸ ਵੇਲੇ ਆਵਾਮ ਨੂੰ ਆਖਿਆ ਗਿਆ ਕਿ ਆਓ ਇਫਤਾਰੀ ਕਰੋ ਤੇ ਉੱਥੇ ਕੀ ਕੁਝ ਹੋਇਆ ਉਹ ਇਸ ਵੀਡੀਓ 'ਚ ਤੁਹਾਨੂੰ ਨਜ਼ਰ ਆ ਰਿਹਾ। ਇਹ ਆਮ ਪਾਕਿਸਤਾਨੀ ਜਿਹੜੇ ਸ਼ਾਇਦ ਉਹਨਾਂ ਨੂੰ ਲੱਗਦਾ ਹੈ ਵੀ ਇਸ ਤਰ੍ਹਾਂ ਹੀ ਹੁੰਦਾ ਤੇ ਇਸ ਤਰ੍ਹਾਂ ਹੀ ਕਰਨਾ ਚਾਹੀਦਾ ਤੇ ਸ਼ਾਇਦ ਇਹ ਰੂਟੀਨ ਦੀ ਗੱਲ ਹੈ, ਲੇਕਿਨ ਅਗਰ ਦੁਨੀਆ ਦੇ ਕਿਸੇ ਹੋਰ ਮੁਲਕ 'ਚ ਵਿਖਾਓਗੇ ਤੇ ਸ਼ਾਇਦ ਕੁਝ ਮੁਲਕਾਂ ਦੇ ਵਿੱਚ ਤੇ ਨਾਰਮਲ ਗੱਲ ਹੋਵੇ, ਲੇਕਿਨ ਕੁਝ ਮੁਲਕਾਂ ਦੇ ਵਿੱਚ ਇਹ ਬੜੀ ਮਾਯੂਬ ਗੱਲ ਸਮਝੀ ਜਾਵੇ। ਜ਼ਾਹਿਰ ਹੈ ਸਾਡੇ ਜਿੰਨੇ ਮੁਹਾਵਰੇ ਨੇ ਉਹ ਵੀ ਰੋਟੀ ਦੇ ਹੀ ਨੇ। ਤੁਸੀਂ 2 ਤੇ 2 4 ਰੋਟੀਆਂ, ਤੁਸੀਂ ਮੁਹਾਵਰੇ ਵੀ ਸਾਰੇ ਸੁਣੇ ਨੇ ਤੇ ਉਹਦੀ ਵਜ੍ਹਾ ਸ਼ਾਇਦ ਇਹ ਹੀ ਹੈ ਕਿ ਪਹਿਲਾਂ ਇੱਥੇ ਅੰਗਰੇਜ਼ ਬਹਾਦਰ ਲੁੱਟ ਕੇ ਲੈ ਗਿਆ। ਇੱਕ ਮੁਹਤਾਤ ਅੰਦਾਜ਼ਾ ਇਹ ਹੈ ਕਿ ਜਿਸ ਵੇਲੇ ਹਿੰਦੁਸਤਾਨ, ਜਿਸ ਵੇਲੇ ਅੱਜ ਦਾ ਇੰਡੀਆ ਔਰ ਅੱਜ ਦਾ ਬੰਗਲਾਦੇਸ਼ ਔਰ ਅੱਜ ਦਾ ਪਾਕਿਸਤਾਨ, ਇਹ ਜਿਸ ਵੇਲੇ ਇਕੱਠੇ ਸਨ ਔਰ ਇਹਨਾਂ ਦੇ ਉੱਤੇ ਅੰਗਰੇਜ਼ ਬਹਾਦਰ ਦੀ ਹਕੂਮਤ ਕਾਇਮ ਹੋਣ ਤੋਂ ਪਹਿਲੇ ਇਹ ਜਿਹੜਾ ਇੰਡੀਆ ਸੀ ਇਹ ਪੂਰੀ ਦੁਨੀਆ ਦੇ ਵਿੱਚ ਤਕਰੀਬਨ ਬਾਲ ਪਾਰਕ ਤਕਰੀਬਨ 25% ਦੁਨੀਆ ਦੀ GDP ਦਾ ਟੋਟਲ ਹਿੱਸਾ ਇਸ ਖਿੱਤੇ ਦੇ ਕੋਲ ਸੀ ਤੇ ਅੰਗਰੇਜ਼ ਬਹਾਦਰ ਦੇ ਕੋਲ ਕੋਈ 2.5-3% ਸੀ। ਇੰਗਲੈਂਡ ਦੇ ਕੋਲ ਦੁਨੀਆ ਦੀ GDP ਦਾ ਕੋਈ 2.5-3% ਸੀ ਤੇ 200 ਸਾਲ ਤਕਰੀਬਨ ਜਦੋਂ ਅੰਗਰੇਜ਼ ਨੇ ਇੱਥੇ ਹਕੂਮਤ ਕਰ ਲਈ ਤੇ ਇੱਥੋਂ ਗਿਆ ਤੇ ਉਦੋਂ ਬਿਲਕੁਲ ਸਭ ਕੁਝ ਰਿਵਰਸ ਹੋ ਚੁੱਕਿਆ ਸੀ। ਇੱਥੇ ਜਿਹੜਾ GDP ਸੀ ਉਹ ਦੁਨੀਆ ਦੇ GDP ਦਾ ਕੋਈ 2.5-3% ਰਹਿ ਗਿਆ ਤੇ ਉੱਥੇ ਜਿਹੜਾ GDP ਉਹਨਾਂ ਦਾ ਜਿਹਨਾਂ ਦਾ 2.5-3% ਸੀ ਪਹਿਲਾਂ, ਉਹਨਾਂ ਦਾ 25 ਤੋਂ 27% ਹੋ ਗਿਆ। ਮਤਲਬ ਕਿ ਜਿਵੇਂ ਇਹ ਲੁੱਟ ਕੇ ਹਰ ਸ਼ੈ ਨਵਾਜ਼ ਸ਼ਰੀਫ ਟੱਬਰ ਜਿਹੜਾ ਉਹ ਇੰਗਲੈਂਡ ਲੈ ਕੇ ਜਾ ਰਹੇ ਨੇ, ਇਵੇਂ ਹੀ ਉਹ ਵੀ ਇੱਥੋਂ ਲੁੱਟ ਕੇ ਤੇ ਇੰਗਲੈਂਡ ਲੈ ਕੇ ਚਲੇ ਗਏ। ਤੁਹਾਡੇ 'ਚੋਂ ਬੜੇ ਸਾਰਿਆਂ ਨੂੰ ਸ਼ਾਇਦ ਇਹ ਨਹੀਂ ਪਤਾ ਹੋਏਗਾ ਕਿ ਇਹ ਰੇਲਵੇ ਲਾਈਨਾਂ ਜਿੱਥੇ ਸਫ਼ਰ ਆਉਂਦੇ ਹੋ ਤੇ ਕਹਿੰਦੇ ਹੋ ਵੀ ਗੋਰੇ ਨੇ ਬੜਾ ਜ਼ਬਰਦਸਤ ਸਿਸਟਮ ਬਣਾਇਆ। ਇਹ ਵੀ ਇੱਥੋਂ ਤੁਹਾਡੇ ਕੋਲੋਂ ਅਨਾਜ ਤੇ ਇੱਥੋਂ ਤੁਹਾਡੇ ਕੋਲੋਂ ਜਿਹੜੀ ਕਪਾਹ ਸੀ ਜਾਂ ਦੂਜੀਆਂ ਫਸਲਾਂ ਜਿਹੜੀਆਂ ਉਹ ਲੈ ਕੇ ਜਾਣੀਆਂ ਹੁੰਦੀਆਂ ਸਨ ਤੇ ਉਹ ਜ਼ਾਹਿਰ ਹੈ ਬੰਦਰਗਾਹ ਤੱਕ ਅੱਪੜਨੀਆਂ ਸਨ ਤੇ ਉਸ ਵੇਲੇ ਤੇ ਇਹੋ ਜਿਹੀਆਂ ਸੜਕਾਂ ਤੇ ਟਰੱਕ ਤੇ ਸਾਰਾ ਕੁਝ ਨਹੀਂ ਸੀ। ਇਸ ਵਾਸਤੇ ਰੇਲ ਦੀ ਪਟੜੀ ਵਿਛਾਈ ਗਈ। ਕਿਸ ਦਿਨ ਫਿਰ ਇੱਥੇ ਤਫਸੀਲੀ ਗੱਲ ਕਰਾਂਗੇ, ਲੇਕਿਨ ਤੁਹਾਨੂੰ ਇਹ ਦੱਸ ਦਿੰਦੇ ਹਾਂ ਵੀ ਉਸ ਵੇਲੇ ਅਮਰੀਕਾ ਦੇ ਵਿੱਚ ਵੀ ਜ਼ਾਹਿਰ ਹੈ ਰੇਲ ਦੀ ਪਟੜੀ ਵਿਛਾਈ ਜਾ ਰਹੀ ਸੀ ਕਈ ਇਲਾਕਿਆਂ 'ਚ, ਕਈਆਂ 'ਚ ਤਾਂ ਵਿਛ ਗਈ ਸੀ ਤੇ ਕਈਆਂ 'ਚ ਵਿਛਾਈ ਜਾ ਰਹੀ ਸੀ ਜਾਂ ਦੁਨੀਆ ਦੇ ਹੋਰ ਇਲਾਕਿਆਂ 'ਚ ਵੀ ਵਿਛਾਈ ਜਾ ਰਹੀ ਸੀ। ਰੇਲ ਦੀ ਜਿਹੜੀ ਪਟੜੀ ਵਿਛਾਉਣ ਦਾ ਜਿਹੜਾ ਖਰਚਾ ਸੀ ਉਹ ਅਮਰੀਕਾ ਤੋਂ ਜਾਂ ਦੂਸਰੀ ਦੁਨੀਆ ਦੇ ਮੁਲਕਾਂ ਤੋਂ 3-3, 4-4% ਬਹੁਤਾ ਖਰਚਾ ਜਿਹੜਾ ਉਹ ਹਿੰਦੁਸਤਾਨ 'ਚ ਆਉਣ ਡਿਆ ਸੀ ਔਰ ਉਹਦਾ ਜਿਹੜਾ ਕੌਂਟਰੈਕਟ ਸੀ ਉਹ ਵੀ ਇੱਕ ਅੰਗਰੇਜ਼ ਠੇਕੇਦਾਰ ਨੂੰ ਦਿੱਤਾ ਸੀ ਤੇ ਉਹਦੇ ਕੋਲ ਇਹ ਤੁਸੀਂ ਇਹ ਕਹਿ ਲਓ ਕਿ ਆਪਸ਼ਨ ਦਿੱਤਾ ਸੀ ਕਿ ਤੂੰ ਇਹ ਰੇਲ ਦੀ ਪਟੜੀ ਵਿਛਾ ਲੈ ਤੇ ਫਿਰ ਇੱਥੋਂ ਜਿਹੜੇ ਪੈਸੇ ਵੱਟ ਕੇ ਤੂੰ ਵਾਪਸ ਇੰਗਲੈਂਡ ਲੈ ਕੇ ਜਾ ਸਕਦਾ। ਮਤਲਬ ਜਿਵੇਂ ਹੁਣ ਇਹ ਮਰੀਮ ਨਵਾਜ਼ ਨੇ ਨਹੀਂ 4 ਦਿਨ ਪਹਿਲਾਂ ਰੇਹੜੀਆਂ ਦਾ ਠੇਕਾ ਦਿੱਤਾ ਸੀ ਕਿਸੇ ਨੂੰ, ਜਾਂ ਇਹ ਠੇਕੇ ਦਿੰਦੇ ਨੇ ਅੱਜ ਕੱਲ੍ਹ ਜਿਹੜੇ, ਜਾਂ ਸਾਡੇ ਚੌਧਰੀ ਨਿਜ਼ਾਮਦੀਨ ਸਾਹਿਬ ਜਿਵੇਂ ਠੇਕੇ ਦਿੰਦੇ ਨੇ ਤੇ ਲੈਂਦੇ ਨੇ, ਉਹ ਸਾਰਾ ਉਹੀ ਉੱਥੋਂ ਹੀ ਕੰਮ ਸਿੱਖਿਆ ਹੋਇਆ ਸੀ ਤੇ ਉਹ ਅੰਗਰੇਜ਼ ਬਹਾਦਰ ਨੇ ਇੱਥੇ ਆ ਕੇ ਜਿਹੜਾ ਉੱਥੋਂ ਦਾ ਠੇਕੇਦਾਰ ਸੀ ਉਹਨੇ ਆ ਕੇ ਇੱਥੇ ਰੇਲਵੇ ਲਾਈਨ ਵਿਛਾਈ। ਜ਼ਾਹਿਰ ਉਹ ਲੱਗਦਾ ਤੇ ਇਹ ਸੀ ਵੀ ਸਰਕਾਰ ਵਿਛਾ ਰਹੀ ਹੈ, ਲੇਕਿਨ ਉੱਥੋਂ ਉਹ ਸਰਕਾਰ ਕੋਲ ਕਿਤੋਂ ਪੈਸੇ ਆਉਣੇ ਸਨ ਅਤੇ ਉਹ ਇਨਵੈਸਟਮੈਂਟ ਉਹਨਾਂ ਕੀਤੀ ਔਰ ਫਿਰ ਇੱਥੋਂ ਪੈਸੇ ਉੱਥੇ ਵਾਪਸ ਲੈ ਕੇ ਗਏ, ਰੀਪੈਟਰੀਏਟ ਕੀਤੇ ਆਪਣਾ ਮੁਨਾਫਾ ਲੈ ਕੇ ਤੇ ਉਹ ਰੇਲ ਜਿਹੜੀ ਸਾਨੂੰ ਟੀਕਾ ਠੋਕਿਆ ਸੀ ਉਹਨਾਂ ਨੇ, ਉਹ ਵੀ ਕਈ ਗੁਣਾ ਮਹਿੰਗੀ ਫੀ ਮੀਲ ਜਾਂ ਫੀ ਕਿਲੋਮੀਟਰ ਜਿਹੜੀ ਪਟੜੀ ਸੀ ਉਹ ਜਿਹੜੀ ਵਿਛਾਈ ਸੀ ਟ੍ਰੇਨ ਦੀ, ਉਹ ਬੜਾ ਮਹਿੰਗਾ ਕੰਮ ਕੀਤਾ ਸੀ। ਹੋਰ ਵੀ ਬੜੀਆਂ ਸਾਰੀਆਂ ਗੱਲਾਂ ਨੇ ਜਿਹੜੀਆਂ ਤੁਹਾਨੂੰ ਦੱਸ ਸਕਦੇ ਕਿ ਅੰਗਰੇਜ਼ ਦੇ ਜਾਣ ਤੋਂ ਬਾਅਦ ਵੀ ਇੱਥੇ ਉਸ ਤਰ੍ਹਾਂ ਦਾ ਕਹਿਤ ਕਦੀ ਨਹੀਂ ਪਿਆ ਲਾਰਜਰ ਇੰਡੀਆ ਦੇ ਵਿੱਚ, ਤੇ ਅੰਗਰੇਜ਼ ਦੇ ਆਉਣ ਤੋਂ ਪਹਿਲਾਂ ਵੀ ਇਹੋ ਜਿਹਾ ਕਹਿਤ ਜਿਹੜਾ ਉਹ ਕੋਈ ਖਾਸ ਅਸੀਂ ਨਹੀਂ ਸੀ ਵੇਖਿਆ। ਲੇਕਿਨ ਅੰਗਰੇਜ਼ ਬਹਾਦਰ ਜਿੰਨਾ ਚਿਰ ਇੱਥੇ ਰਿਹਾ, ਇੱਥੇ ਲੱਖਾਂ ਲੋਕ ਖੁਰਾਕ ਨਾ ਮਿਲਣ ਦੀ ਵਜ੍ਹਾ ਤੋਂ ਮਾਰੇ ਗਏ। ਤਫਸੀਲ 'ਚ ਕਿਸ ਦਿਨ ਗੱਲ ਕਰਾਂਗੇ ਵੀ ਉਹਨਾਂ ਕੀ ਕੁਝ ਕੀਤਾ, ਲੇਕਿਨ ਜੋ ਕੁਝ ਵੀ ਉਹਨਾਂ ਕੀਤਾ ਅਤੇ ਉਸ ਤੋਂ ਬਾਅਦ ਉਹ ਤਾਂ ਚਲੇ ਗਏ। ਜਿਹੜੇ ਕਾਠੇ ਅੰਗਰੇਜ਼ ਸਾਡੇ ਕੋਲ ਛੱਡ ਗਏ ਉਹਨਾਂ ਨੇ ਉਸ ਤੋਂ ਵੀ ਬਹੁਤਾ ਬੁਰਾ ਅਸਰ ਸਾਡਾ ਕੀਤਾ। ਉਹਨਾਂ ਸਾਨੂੰ ਅਰਦਲੀ ਰੱਖ ਲਿਆ ਪੂਰੀ ਕੌਮ ਨੂੰ ਤੇ ਅਰਦਲੀਆਂ ਦੇ ਨਾਲ ਉਹਨਾਂ ਨੇ ਫਿਰ ਰੋਟੀ ਵੀ ਪੂਰੀ ਨਾ ਦਿੱਤੀ। ਤੇ ਇਹ ਜੋ ਕੁਝ ਤੁਹਾਨੂੰ ਇਸ ਵੇਲੇ ਹੁੰਦਾ ਨਜ਼ਰ ਆਉਣ ਡਿਆ ਇਹ ਕੋਈ ਨਵਾਂ ਕੰਮ ਨਹੀਂ ਹੈ। ਇਹ ਸਾਡੇ ਨਾਲ, ਸਾਡੇ ਬਜ਼ੁਰਗਾਂ ਨਾਲ, ਉਹਨਾਂ ਦੇ ਬਜ਼ੁਰਗਾਂ ਨਾਲ ਇਹ ਹੁਣ 200-300 ਸਾਲ ਤੋਂ ਇੱਥੇ ਜਾਂ ਸ਼ਾਇਦ ਉਸ ਤੋਂ ਵੀ ਪੁਰਾਣਾ ਜਿਹੜਾ ਉਹਦਾ ਧੱਕਾ ਹੋ ਰਿਹਾ ਉਹ ਸਾਨੂੰ ਹੁਣ ਹੁੰਦਾ ਹੋਇਆ
ਮਜ਼ੀਦ ਨਜ਼ਰ ਆ ਰਿਹਾ। ਇਹ ਤਾਂ ਸੀ ਪਹਿਲੀ ਖਬਰ। ਇਹ 'ਤੇ ਮੈਂ ਸਿਰਫ ਇਹੀ ਕਹਾਂਗਾ ਕਿ ਅੱਲਾ ਕਰੇ ਕਿ ਕੋਈ ਐਸਾ ਵੇਲਾ ਆਵੇ ਕਿ ਪਾਕਿਸਤਾਨ ਦੇ ਵਿੱਚ ਵੀ ਇਹੋ ਜਿਹੀ ਹਕੂਮਤ ਆਵੇ ਜਿਹੜੀ ਆਮ ਗਰੀਬ ਨਾਲ ਪਿਆਰ ਕਰਦੀ ਹੋਵੇ ਔਰ ਉਹਦੇ ਵਾਸਤੇ ਪਾਲਿਸੀਆਂ ਬਣਾਵੇ, ਜਿਸ ਤਰ੍ਹਾਂ ਇਮਰਾਨ ਖਾਨ ਦਾ ਦਿਲ ਕਰਦਾ ਸੀ ਗਰੀਬ ਵਾਸਤੇ ਕੁਝ ਕਰਨ ਦਾ। ਦੁਬਾਰਾ ਇਮਰਾਨ ਖਾਨ ਸਾਹਿਬ ਨੂੰ ਮੌਕਾ ਮਿਲੇ ਔਰ ਉਹ ਗਰੀਬ ਵਾਸਤੇ ਕੰਮ ਕਰਨ ਅਤੇ ਗਰੀਬ ਨੂੰ ਇੰਜ ਰੋਟੀ ਉੱਤੇ ਟੁੱਟ ਕੇ ਨਾ ਪੈਣਾ ਪਵੇ। ਇਸ ਵੇਲੇ ਤੇ ਆਖਰੀ ਜੁਮਲਾ ਜਿਹੜਾ ਉਹ ਮਾਜ਼ਰਤ ਨਾਲ ਅਜ਼ਰਾ ਤਫੰਨਨ ਕਹਿ ਲਓ ਜਾਂ ਅਫਸਰਦਗੀ ਨਾਲ ਕਹਿ ਲਓ, ਪੂਰੀ ਦੁਨੀਆ ਦੇ ਵਿੱਚ ਸਾਡੇ ਵੀ ਇਹ ਆਖਿਆ ਜਾਂਦਾ ਵੀ ਆ ਜਾਓ ਰੋਟੀ ਖੁੱਲ੍ਹ ਗਈ ਹੈ, ਪਰ ਅਸਲ ਦੇ ਵਿੱਚ ਇੰਝ ਹੀ ਲੱਗਦਾ ਜਿਵੇਂ ਬੰਦੇ ਖੋਲ੍ਹ ਛੜੇ ਨੇ, ਰੋਟੀ ਨਹੀਂ ਖੋਲ੍ਹੀ। ਅੱਗੇ ਚੱਲਦੇ ਜੀ। ਅਗਲੀ ਖਬਰ ਜਿਹੜੀ ਹੈ ਉਹ ਡਾਕਟਰਾਂ ਦੀ ਹੈ, ਤੁਹਾਡੇ ਸਾਹਮਣੇ ਜਿਹੜੀ ਰੱਖਣੀ ਹੈ। ਡਾਕਟਰਾਂ ਨੂੰ ਹੁਣ ਫਿਕਸ ਕਰਨ ਦਾ ਪ੍ਰੋਗਰਾਮ ਬਣਾ ਲਿਆ ਬਾਜੀ ਨੇ, ਅਤੇ ਉਹ ਜਿਹੜਾ ਸਾਡਾ ਜਜ਼ਬਾਤੀ ਕੰਮ ਹੈ ਵੀ ਆਖੋ ਡਾਕਟਰ ਨੇ ਮਰੀਜ਼ ਨੂੰ ਟੀਕਾ ਲਾਇਆ ਅਤੇ ਟੀਕਾ ਲੜ ਗਿਆ ਅਤੇ ਮਰੀਜ਼ ਮਰ ਗਿਆ ਅਤੇ ਬਸ ਡਾਕਟਰ ਦੇ ਉੱਤੇ ਲੱਠ ਚੁੱਕ ਲਓ। ਇਹ ਜਿਹੜਾ ਸਾਡਾ ਜਜ਼ਬਾਤੀ ਸਾਈਡ ਹੈ ਉਹਨੂੰ ਐਕਸਪਲੋਰ ਕੀਤਾ ਹੁਣ ਮਰੀਅਮ ਸਾਹਿਬਾ ਨੇ ਅਤੇ ਉਹਨਾਂ ਦੀਆਂ ਮਿਨਿਸਟਰਾਂ ਨੇ, ਅਤੇ ਆਖਿਆ ਜੀ ਮਿਓ ਹਸਪੀਟਲ ਦੇ ਵਿੱਚ 2 ਮਰੀਜ਼ ਟੀਕਾ ਲੜਨ ਨਾਲ, ਟੀਕੇ ਦੇ ਰਿਐਕਸ਼ਨ ਨਾਲ ਉਹ ਮਰ ਗਏ ਨੇ, ਅਤੇ ਬਸ ਹੁਣ ਲਾਲਾ ਉਹਨਾਂ ਦੇ ਮਗਰ ਪਾਤੀ ਹੈ। ਮਕਸਦ ਸਿਰਫ ਇਹ ਹੈ ਕਿ ਜਿਹੜੀ ਡਾਕਟਰ ਸਾਹਿਬ ਦੀ ਇਹਨਾਂ ਬੇਇੱਜ਼ਤੀ ਕੀਤੀ ਹੈ, ਉਸ ਤੋਂ ਬਾਅਦ ਜਿਹੜੀ ਪਬਲਿਕ ਤੋਂ ਇਹ ਲਾਨਤ ਕਰਨ ਡਈ ਹੈ ਉਹ ਉਸ ਤੋਂ ਬਚਣਾ ਇਹਨਾਂ ਨੇ, ਅਤੇ ਉਹਦੇ ਵਾਸਤੇ ਹੁਣ ਜਿਹੜਾ ਮਾਮਲਾ ਉਹ ਕਿਸੇ ਹੋਰ ਪਾਸੇ ਜਿਹੜਾ ਉਹਨੂੰ ਡਾਇਵਰਟ ਕਰ ਰਹੇ ਨੇ। ਤੀਜੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਉਹ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਾਹਿਬ ਦੀ ਹੈ। ਉਹਨਾਂ ਨੇ ਜਿਹੜੀ ਇੱਕ GIK ਯੂਨੀਵਰਸਿਟੀ ਹੈ ਸਵਾਬੀ ਦੇ ਲਾਗੇ, ਉਹਨਾਂ ਦੇ ਨਾਲ ਅਤੇ ਲਮਜ਼ ਯੂਨੀਵਰਸਿਟੀ ਨਾਲ ਇਹ ਐਗਰੀਮੈਂਟ ਕੀਤਾ ਹੈ ਕਿ ਜਦੀਦ ਟੈਕਨੋਲੋਜੀ ਦੇ ਨਾਲ ਹਮ ਆਹੰਗ ਉਹਨਾਂ ਨੇ ਜਿਹੜਾ ਇੱਕ ਨਿਜ਼ਾਮ ਬਣਾਓ ਤਾਂ ਕਿ ਭਰਤੀਆਂ ਵੀ ਸ਼ਫਾਫ ਹੋਣ ਅਤੇ ਦੂਜੇ ਕੰਮ ਵੀ ਸ਼ਫਾਫ ਹੋਣ ਸੁਪਰੀਮ ਕੋਰਟ ਆਫ ਪਾਕਿਸਤਾਨ ਦੇ ਵਿੱਚ ਅਤੇ ਦੂਜੀ ਅਦਲੀਆ 'ਚ, ਤਾਂ ਕਿ ਪਾਕਿਸਤਾਨ ਦਾ ਇਨਸਾਫ ਦਾ ਨਿਜ਼ਾਮ ਜਿਹੜਾ ਉਹ ਬਿਹਤਰ ਹੋਵੇ। ਇਹ ਜਸਟਿਸ ਯਾਹਿਆ ਅਫਰੀਦੀ ਸਾਹਿਬ ਨੇ ਇਹ ਫੈਸਲਾ ਕੀਤਾ ਹੈ। ਜਸਟਿਸ ਯਾਹਿਆ ਅਫਰੀਦੀ ਸਾਹਿਬ, ਮੈਂ ਇੱਕ ਗੱਲ ਤੁਹਾਨੂੰ ਦੱਸਦਾ ਜਨਾਬ, ਸ਼ੀਸ਼ੇ ਦਾ ਗਲਾਸ ਜਿੰਨਾ ਮਰਜ਼ੀ ਚੰਗਾ ਲੈ ਆਓ ਅਤੇ ਜਿੰਨਾ ਮਰਜ਼ੀ ਉਹਨੂੰ ਧੋ ਲਓ ਅਤੇ ਉਹਨੂੰ ਫਿਰ ਖੁਸ਼ਕ ਵੀ ਜਿੰਨੇ ਮਰਜ਼ੀ ਸਾਫ਼ ਕੱਪੜੇ ਨਾਲ ਕਰ ਲਓ, ਪਰ ਜੇ ਉਹਦੇ ਵਿੱਚ ਨਾਲੀ 'ਚੋਂ ਕੱਢ ਕੇ ਪਾਣੀ ਪਾਓਗੇ ਮਾਜ਼ਰਤ ਨਾਲ ਅਤੇ ਉਹਦੇ 'ਚ ਜਰਾਸੀਮ ਹੀ ਪੀਣ ਨੂੰ ਲੱਭਣਗੇ। ਇਹ ਜਨਾਬ ਜਿਸ ਤਰ੍ਹਾਂ ਦੇ ਚੀਫ ਜਸਟਿਸ ਬਣੇ ਨੇ ਅਤੇ 26ਵੀਂ ਆਈਨੀ ਤਰਮੀਮ ਤੋਂ ਬਾਅਦ ਜਿਹੋ ਜਿਹੇ ਆਈਨੀ ਬੈਂਚ ਅਤੇ ਜਿਸ ਤਰ੍ਹਾਂ ਹਾਈ ਕੋਰਟਾਂ ਲੁੱਟੀਆਂ ਗਈਆਂ ਨੇ, ਅਤੇ ਹੁਣ ਜਨਾਬ IT ਦੇ ਜਿਹੜੇ ਮਰਜ਼ੀ ਸਿਸਟਮ ਲਵਾ ਲਓ, ਇਹ ਜਦੋਂ ਤੱਕ ਦਿਲਾਂ ਦੇ ਅਤੇ ਜ਼ਿਹਨਾਂ ਦੇ ਕਾਲੇ ਲੋਕ ਉੱਥੇ ਬੈਠੇ ਨੇ, ਉੱਥੋਂ ਕੋਈ ਆਵਾਮ ਨੂੰ ਇਨਸਾਫ ਨਹੀਂ ਮਿਲਣਾ ਅਤੇ ਕੋਈ ਸ਼ਫਾਫੀਅਤ ਨਹੀਂ ਆਉਣੀ। ਇਹ ਹੁਣ ਪੈਕਿੰਗ ਬਦਲਣ ਦੇ ਨਾਲ ਕੰਮ ਨਹੀਂ ਬਦਲਣਾ, ਇਹ ਤਾਂ ਵੱਡੀ ਸਰਜਰੀ ਕਰਨੀ ਪੈਣੀ ਹੈ ਔਰ ਇਹ ਰੀ ਇੰਜੀਨੀਅਰਿੰਗ ਕਰਨੀ ਪੈਣੀ ਹੈ ਇਸ ਪੂਰੇ ਮਾਮਲੇ ਦੀ, ਜਿਹੜਾ ਚੌਧਰੀ ਨਿਜ਼ਾਮਦੀਨ ਨੇ ਕੰਮ ਪਾ ਦਿੱਤਾ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਪਾਕਿਸਤਾਨ ਦੇ ਵਿੱਚ ਇਸ ਵੇਲੇ ਬੜੀਆਂ ਚਹਿਮਗੋਈਆਂ ਹੋ ਰਹੀਆਂ ਨੇ ਕਿ ਅਮਰੀਕਾ ਕਿਤੇ ਸਾਡੇ 'ਤੇ ਪਾਬੰਦੀ ਨਾ ਲਾ ਛੱਡੇ। ਮੇਰਾ ਤਜਜ਼ੀਆ ਇਹ ਹੈ ਵੀ ਪਾਕਿਸਤਾਨ 'ਤੇ ਪਾਬੰਦੀ ਨਹੀਂ ਲੱਗੇਗੀ। ਇੱਕ ਖਬਰ ਤਾਂ ਤੁਸੀਂ ਸੁਣੀ ਲਈ ਹੈ ਕਿ ਪਾਕਿਸਤਾਨ ਦਾ ਜਿਹੜਾ ਸਫੀਰ ਉਹਨੂੰ ਅਮਰੀਕਾ ਨੇ ਕੱਢ ਦਿੱਤਾ ਹੈ, ਮੁਲਕ ਬਦਲ ਕਰ ਦਿੱਤਾ ਹੈ। ਸਫੀਰ ਸਾਹਿਬ ਜਿਹੜੇ ਨੇ ਉਹ ਪਾਕਿਸਤਾਨ ਦੇ ਸਫੀਰ ਨੇ ਤੁਰਕਮਾਨਿਸਤਾਨ ਦੇ ਵਿੱਚ। ਪਹਿਲਾਂ ਉਹਨਾਂ ਅਮਰੀਕਾ ਦੇ ਵਿੱਚ ਵੀ ਜੂਨੀਅਰ ਅਹੁਦੇ 'ਤੇ ਸਰਵ ਕੀਤਾ, ਲੇਕਿਨ ਹੁਣ ਉਹ ਫੁੱਲ ਸਫੀਰ ਨੇ, ਫੁੱਲ ਅੰਬੈਸਡਰ ਨੇ ਤੁਰਕਮਾਨਿਸਤਾਨ ਦੇ ਵਿੱਚ, ਅਤੇ ਉਹ ਪਹੁੰਚੇ ਸਨ ਲਾਸ ਐਂਜਲਸ ਆਪਣੇ ਕਿਸੇ ਨਿੱਜੀ ਕੰਮ। ਵੀਜ਼ਾ ਉਹਨਾਂ ਕੋਲ ਹੈ ਸੀ ਪਰ ਅਮਰੀਕਾ ਨੇ ਉਹਨਾਂ ਨੂੰ ਉੱਥੋਂ ਕੱਢ ਦਿੱਤਾ। ਲੇਕਿਨ ਮੇਰਾ ਨਹੀਂ ਖਿਆਲ ਕਿ ਇਹਦਾ ਕੱਢਣ ਦਾ ਤਾਲੁਕ ਕੋਈ ਵੀ ਟਰੈਵਲ ਬੈਨ ਨਾਲ ਹੈ, ਬਲਕਿ ਮੈਨੂੰ ਇਹ ਲੱਗਦਾ ਹੈ ਕਿ ਇਹ ਅਸਲ ਦੇ ਵਿੱਚ ਮਾਮਲਾ ਜਿਹੜਾ ਕੋਈ ਹੋਰ ਹੈ। ਟਰੈਵਲ ਬੈਨ ਸ਼ਾਇਦ ਕੋਈ ਛੋਟਾ ਮੋਟਾ ਲੱਗੇ, ਲੇਕਿਨ ਪੂਰੇ ਪਾਕਿਸਤਾਨੀ ਨੇਸ਼ਨ ਦੇ ਉੱਤੇ ਟਰੈਵਲ ਬੈਨ ਲਾਉਣਾ ਜਿਹੜਾ ਉਹ ਸੌਖਾ ਕੰਮ ਨਹੀਂ। ਸਿ ਮੇਰਾ ਤਜਜ਼ੀਆ ਇਹ ਵੀ ਏਡੇ ਘਬਰਾਉਣ ਦੀ ਗੱਲ ਨਹੀਂ। ਬਾਕੀ ਸਦਰ ਟਰੰਪ ਦਾ ਪਤਾ ਵੀ ਕੋਈ ਨਹੀਂ ਲੱਗਦਾ ਵੀ ਕਿਹੜੇ ਪਾਸੇ ਨੂੰ ਉਹ ਤੁਰ ਪੈਂਦਾ, ਕੌਣ ਉਹਨੂੰ ਪ੍ਰੈਡਿਕਟ ਕਰ ਸਕਦਾ, ਇਹ ਵੇਖਣੇ ਵੀ ਕੀ ਬਣਦਾ। ਲੇਕਿਨ ਅੱਗੇ ਜਿਹੜੀ ਗੱਲ ਤੁਹਾਡੇ ਨਾਲ ਕਰਨੀ, ਇਹ ਤਾਂ ਚਲੋ ਜੋ ਕੁਝ ਉੱਥੇ ਤਾਂ ਸਾਡੇ ਨਾਲ ਜੋ ਕੁਝ ਹੋਣਾ ਸੀ ਉਹ ਹੋ ਗਿਆ, ਲੇਕਿਨ ਆਪਣੇ ਘਰ ਦੀ ਗੱਲ ਕਰ ਲਈਏ। ਆਪਣੇ ਘਰ ਅੱਜ ਕੱਲ੍ਹ ਹਰ ਰੋਜ਼ ਪੂਰੀ ਦੁਨੀਆ 'ਚੋਂ ਡਿਪੋਰਟ ਹੋ ਕੇ ਪਾਕਿਸਤਾਨੀ ਆ ਰਹੇ ਨੇ। ਹਾਂਜੀ, ਅਮਰੀਕਾ ਨੂੰ ਛੱਡ ਦਿਓ, ਯੂਰਪ ਨੂੰ ਛੱਡ ਦਿਓ, ਹੁਣ ਤੇ ਸਾਊਦੀ ਅਰਬ ਅਤੇ UAE ਤੋਂ ਵੀ ਰੋਜ਼ ਹੀ ਪਾਕਿਸਤਾਨੀਆਂ ਨੂੰ ਡਿਪੋਰਟ ਕਰਕੇ ਘੱਲਿਆ ਜਾ ਰਿਹਾ। ਕੋਈ ਉਹਨਾਂ ਦਾ ਵਾਲੀ ਵਾਰਸ ਨਹੀਂ, ਕੋਈ ਪੁੱਛਣ ਵਾਲਾ ਨਹੀਂ, ਕੋਈ ਦੱਸਣ ਵਾਲਾ ਨਹੀਂ। ਉਲਟਾ ਜਦੋਂ ਏਅਰਪੋਰਟ 'ਤੇ ਉਤਰਦੇ ਨੇ ਤਾਂ ਉਹਨਾਂ ਕੋਲੋਂ ਰਿਸ਼ਵਤ ਲਈ ਜਾਂਦੀ ਹੈ। ਜ਼ਾਹਿਰ ਹੈ ਉਹਨਾਂ ਕੋਲ ਤਾਂ ਪੈਸੇ ਕੋਈ ਨਹੀਂ ਹੁੰਦੇ, ਉਹ ਤਾਂ ਉਜੜੇ ਪੁਜੜੇ ਆਉਂਦੇ ਨੇ। ਉਹਨਾਂ ਦੇ ਕੋਲੋਂ ਉਹਨਾਂ ਦੇ ਘਰ ਵਾਲਿਆਂ ਦਾ ਫ਼ੋਨ ਨੰਬਰ ਲਿਆ ਜਾਂਦਾ ਅਤੇ ਫ਼ੋਨ ਨੰਬਰ ਦੇ ਉੱਤੇ ਪੈਸੇ ਆਪਣਾ ਕਰਕੇ ਫ਼ੋਨ 'ਤੇ ਉਹਨਾਂ ਨੂੰ ਆਖਿਆ ਜਾਂਦਾ ਤੁਹਾਡਾ ਪੁੱਤਰ ਇੱਥੇ ਹੈਗਾ, ਜੇ ਚਾਹੀਦਾ ਜੇ ਤਾਂ ਆ ਜਾਓ ਅਤੇ ਇੰਨੇ ਪੈਸੇ ਲੈਂਦੇ ਆਓ, ਅਤੇ ਉਹਨਾਂ ਦੇ ਕੋਲੋਂ ਇੱਥੇ ਆ ਕੇ ਪੈਸੇ ਲਏ ਜਾਂਦੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਹੈ ਕਿ ਇਰਫਾਨ ਸਦੀਕੀ ਸਾਹਿਬ ਨੂੰ ਬੜੀ ਪਰੇਸ਼ਾਨੀ। ਉਹ ਕਹਿੰਦੇ ਨੇ ਕਿ ਇਹ PTI ਵਾਲੇ ਇਸਟੈਬਲਿਸ਼ਮੈਂਟ ਦਾ ਦਰਵਾਜ਼ਾ ਬਾਰ-ਬਾਰ ਕਿਉਂ ਖੜਕਾਉਂਦੇ ਨੇ। ਇਹ ਜਦੋਂ ਇਸਟੈਬਲਿਸ਼ਮੈਂਟ ਦਾ ਮਤਲਬ ਇੱਥੇ ਉਹਨਾਂ ਦਾ ਆਰਮੀ ਚੀਫ ਹੈ, ਜਦੋਂ ਉਹਨਾਂ ਨੇ ਫੈਸਲਾ ਕਰ ਲਿਆ ਵੀ ਅਸੀਂ NRO ਨਹੀਂ ਦੇਣਾ। ਕੱਲ੍ਹ ਸਾਨੂੰ ਇੱਕ ਪਰਸੋਂ ਬਲਕਿ ਇੱਕ ਡਿਜੀਟਲ ਨਾਈ ਵੀ ਦੱਸਣ ਡਿਆ ਸੀ, ਮੁਨੀਫ ਫਾਰੂਕ ਸਾਹਿਬ, ਜਿਹੜੇ ਹੁਣ ਤਮਗਾ ਹੁਸਨੇ ਕਾਰਕਰਦਗੀ ਵੀ ਨੇ ਉਹਨਾਂ ਨੂੰ ਦੇਣ ਲੱਗੇ ਨੇ ਰਿਪੋਰਟਡਲੀ, ਜਿਹੜਾ ਸਾਨੂੰ ਪਤਾ ਲੱਗਾ ਸੀ। ਉਹ ਹੁਣ
ਜਿਹੜੇ ਭਾਈ ਹੋਰੀ ਨੇ ਉਹਨਾਂ ਦਾ ਰੌਲਾ ਇਹ ਹੈ ਕਿ ਉਹਨਾਂ ਨੇ ਖਬਰ ਦਿੱਤੀ, ਮੁਨੀਫ ਫਾਰੂਕ ਸਾਹਿਬ ਨੇ, ਕਿ ਜਦੋਂ ਤੱਕ ਆਸਿਮ ਮੁਨੀਰ ਸਾਹਿਬ ਨੇ ਇਮਰਾਨ ਖਾਨ ਜੇਲ੍ਹ ਤੋਂ ਬਾਹਰ ਨਹੀਂ ਆਉਣਗੇ ਤੇ ਇਹਨਾਂ ਨੂੰ ਕੋਈ ਰਿਲੀਫ ਨਹੀਂ ਲੱਭੇਗਾ। ਜ਼ਾਹਿਰ ਹੈ ਉਹਨਾਂ ਨੂੰ ਇਹ ਕਿਸੇ ਮਿਲਟਰੀ ਦੇ ਅੰਦਰੋਂ ਇਹ ਖਬਰ ਦਿੱਤੀ ਗਈ ਤੇ ਉਹਨਾਂ ਨੇ ਉਹਨਾਂ ਦਾ ਕੰਮ ਤੇ ਡਿਜੀਟਲ ਨਾਈ ਸਾਹਿਬ ਦਾ ਤੇ ਕਾਸਦ ਕਹਿ ਲਓ ਡਿਜੀਟਲ, ਚਲੋ ਉਹਨਾਂ ਦਾ ਕੰਮ ਤੇ ਅੱਗੇ ਖਬਰ ਦੇਣਾ, ਉਹਨਾਂ ਅੱਗੇ ਖਬਰ ਦਿੱਤੀ ਹੈ। ਤੇ ਹੁਣ ਇਰਫਾਨ ਸਦੀਕੀ ਸਾਹਿਬ ਦੀ ਵੀ ਪਰੇਸ਼ਾਨੀ ਹੈ। ਦੇਖੋ PTI ਹੈ, ਇਮਰਾਨ ਖਾਨ NRO ਤੇ ਮੰਗਣ ਨਹੀਂ ਰਹੇ, ਉਹ ਤਾਂ ਸਿਰਫ ਇਹੀ ਗੱਲ ਆਉਂਦੇ ਨੇ ਵੀ ਤੁਸੀਂ ਜਿਹੜੀ ਇਹ ਇਨਵੋਲਵਮੈਂਟ ਹੈ ਤੁਹਾਡੀ ਹਰ ਸ਼ੈ 'ਚ, ਇਹਨੂੰ ਖਤਮ ਕਰੋ, ਆਪਣੇ ਆਈਨੀ ਕਿਰਦਾਰ 'ਚ ਵਾਪਸ ਜਾਓ ਤਾਂ ਕਿ ਪਾਕਿਸਤਾਨ ਦੇ ਵਿੱਚ ਇੱਕ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਵੇ ਔਰ ਜਮਹੂਰੀਅਤ ਵਾਪਸ ਆ ਸਕੇ। ਤੇ ਵੇਖਣੇ ਬਾਹਰ ਅੱਗੋਂ ਕੀ ਬਣਦਾ। ਅੱਛਾ ਜੀ, ਅੱਗੋਂ ਸਦੀਕ ਜਾਨ ਸਾਹਿਬ ਨੇ, ਤੁਹਾਨੂੰ ਪਤਾ ਉਹ ਵੀ ਬੜੇ ਅਥਰੇ ਜਰਨਲਿਸਟ ਨੇ ਤੇ ਤਗੜੀਆਂ ਖਬਰਾਂ ਕੱਢ ਕੇ ਲਿਆਉਂਦੇ ਨੇ। ਉਹਨਾਂ ਇੱਕ ਬੜੀ ਤਗੜੀ ਖਬਰ ਕੱਢ ਕੇ ਲਿਆਂਦੀ ਹੈ, ਚੀੜੇ ਨੇ ਸਦੀਕ ਜਾਨ ਸਾਹਿਬ ਵੀ, ਮਤਲਬ ਬੜੇ ਰਹਿੰਦੇ ਨੇ, ਖਬਰ ਕਿਤੋਂ ਨਾ ਕਿਤੋਂ ਕੱਢ ਲਿਆਉਂਦੇ ਨੇ ਨੁੱਕਰ ਨਾਕਰ 'ਚੋਂ ਤੇ ਮਿਹਨਤ ਕਰਦੇ ਨੇ। ਉਹਨਾਂ ਨੇ ਖਬਰ ਦਿੱਤੀ ਹੈ ਕਿ ਪਹਿਲਾਂ ਇਹ ਹੁੰਦਾ ਸੀ ਕਿ ਇਸਟੈਬਲਿਸ਼ਮੈਂਟ ਤੇ ਏਜੰਸੀਆਂ ਦੇ ਖਿਲਾਫ ਗੱਲ ਨਹੀਂ ਕਰਨੀ ਤੇ ਆਰਮੀ ਚੀਫ ਦਾ ਨਾਂ ਨਹੀਂ ਲੈਣਾ ਕੋਈ ਵੀ ਖਬਰ ਕਰਨੀ ਹੈ ਜਾਂ ਕੋਈ ਤਨਕੀਦ ਕਰਨੀ। ਉਹਨਾਂ ਕਿਹਾ ਹੁਣ ਕੰਮ ਵੱਧ ਗਿਆ, ਹੁਣ ਮਰੀਮ ਨਵਾਜ਼ ਤੇ ਤਨਕੀਦ ਨਹੀਂ ਕਰਨੀ, ਹੁਣ ਸਾਰੀਆਂ ਏਜੰਸੀਆਂ ਹਰ ਸ਼ੈ ਦੀ ਡਿਊਟੀ ਇਹ ਹੈ ਵੀ ਮਹਾਰਾਣੀ ਸਾਹਿਬਾ ਤੇ ਕਿਤੇ ਤਨਕੀਦ ਨਹੀਂ ਕਰਨੀ ਤੇ ਜਿਹੜਾ ਤਨਕੀਦ ਮਰੀਮ ਸਾਹਿਬਾ ਤੇ ਕਰਦਾ ਉਹਨੂੰ ਪਾ ਲੈਂਦੇ ਨੇ ਲੰਮਿਆਂ। ਇਹ ਮਜਬੂਰੀ ਕਿਹੜੀ ਰਿਆਸਤ ਦੀ ਐਸੀ ਬਣ ਗਈ ਹੈ, ਸਾਡੀ ਸਮਝੋਂ ਬਾਹਰ ਹੈ ਬਈ। ਇਹ ਤੁਹਾਨੂੰ ਕੋ ਪਤਾ ਤਾਂ ਸਾਨੂੰ ਦੱਸ ਦਿਓ। ਮਤਲਬ ਠੀਕ ਹੈ, ਬੇਗਮ ਸਫਦਰ ਜਿਹੜੇ ਨੇ, ਮਰੀਮ ਸਾਹਿਬਾ ਜਿਹੜੀਆਂ ਸਾਡੀ ਭੈਣ ਹੈ, ਬਾਜੀ ਹੈ, ਠੀਕ ਹੈ, ਖਾਤੂਨ ਹੈ, ਤੇ ਪਹਿਲੀ ਖਾਤੂਨ ਤਾਂ ਨਹੀਂ ਹੈ ਇੱਥੇ। ਪਹਿਲੇ ਵੀ ਬੇਨਜ਼ੀਰ ਭੁੱਟੋ ਸਾਹਿਬਾ ਵੀ ਰਹੀਆਂ ਨੇ ਇੱਥੇ, ਬਾਕੀ ਵੀ ਖਵਾਤੀਨ ਸਿਆਸਤ ਕਰਦੀਆਂ ਨੇ। ਇਹ ਦੇਖੋ ਸਾਨੀਆ ਨਿਸ਼ਤਰ ਸਾਹਿਬਾ ਨੂੰ ਇੰਨਾ ਮਜਬੂਰ ਕੀਤਾ ਵੀ ਉਹਨਾਂ ਨੂੰ ਅਸਤੀਫਾ ਦੇਣਾ ਪਿਆ, ਜ਼ਾਹਿਰ ਹੈ, ਜਾਂ ਉਹਨਾਂ ਨੂੰ ਮਜਬੂਰ ਨਹੀਂ ਕੀਤਾ, ਉਹਨਾਂ ਨੇ ਹਾਲਾਤ ਹੀ ਇਹੋ ਜਿਹੇ ਵੇਖੇ ਵੀ ਇੱਥੇ ਮੈਂ ਕੀ ਕੰਮ ਕਰਨਾ ਹੈ, ਅਸਤੀਫਾ ਦੇ ਕੇ ਮੁਲਕ ਤੋਂ ਬਾਹਰ ਚਲੇ ਗਈਆਂ ਉਹ ਸੈਨੇਟ ਦੀ ਸੀਟ ਦੇ ਉੱਤੋਂ, ਜਿਹੜੇ ਅਹਿਸਾਸ ਪ੍ਰੋਗਰਾਮ ਨੂੰ ਰਨ ਕਰਦੀਆਂ ਸਨ ਸਾਨੀਆ ਨਿਸ਼ਤਰ ਸਾਹਿਬਾ। ਇੱਕ ਪਾਸੇ ਯਾਸਮੀਨ ਰਾਸ਼ਦ ਸਾਹਿਬਾ, ਸਾਨੀਆ ਨਿਸ਼ਤਰ ਸਾਹਿਬਾ ਜਾਂ ਆਪਣਾ ਸ਼ੇਰੀ ਮਜ਼ਾਰੀ ਸਾਹਿਬਾ, ਉਹ ਜਿਹੀਆਂ ਖਵਾਤੀਨ ਨੂੰ ਸਿਆਸਤ ਤੋਂ ਕੱਢ ਕੇ ਬਾਹਰ ਮਾਰਿਆ। ਤੇ ਦੂਸਰੇ ਪਾਸੇ ਜਿਹੜਾ ਉਹ ਮਰੀਮ ਸਾਹਿਬਾ ਦੇ ਉੱਤੇ ਤਨਕੀਦ ਕਰੋ ਤੇ ਲੰਮਿਆਂ ਪਾ ਲੈਂਦੇ ਨੇ। ਰਿਆਸਤ ਦੀ ਮਜਬੂਰੀ ਸਮਝ ਨਹੀਂ ਆਉਂਦੀ ਵੀ ਇਹ ਗੱਡਾ ਕਿੱਥੇ ਫਸ ਗਿਆ। ਉਹ ਪਿੰਡਾਂ ਦੇ ਵਿੱਚ ਕਹਿੰਦੇ ਨੇ ਵੀ ਕਿਸੇ ਬੰਦੇ ਦੀ ਮਜਬੂਰੀ ਹੋਵੇ ਨਾ, ਕਹਿੰਦੇ ਨੇ ਇਹਦਾ ਗੱਡਾ ਫਸਿਆ। ਇਹ ਹੁਣ ਸਾਨੂੰ ਨਹੀਂ ਪਤਾ ਵੀ ਚੌਧਰੀ ਸਾਹਿਬ ਦਾ ਗੱਡਾ ਕਿਹੜਾ ਫਸਿਆ ਹੈ ਤੇ ਮੇਰਾ ਮਤਲਬ ਹੈ ਕਿਹੜੇ ਕੰਮ ਨੂੰ ਚੌਧਰੀ ਸਾਹਿਬ ਪੈ ਗਏ ਨੇ, ਮਤਲਬ ਕਿਹੜਾ ਨਵਾਜ਼ ਸ਼ਰੀਫ ਦੇ ਨਾਲ ਸਾਹਿਬ ਦੇ ਨਾਲ ਉਹਨਾਂ ਨੇ ਕੋਈ ਕੌਲ ਇਕਰਾਰ ਕਰ ਲਏ ਨੇ, ਜਾਂ ਮੇਰਾ ਮਤਲਬ ਮੁਸਲਿਮ ਲੀਗ ਨੂਨ ਦੇ ਨਾਲ ਕਿਹੜੀ ਐਸੀ ਜੁਆਇੰਟ ਪਾਰਟਨਰਸ਼ਿਪ ਹੋ ਗਈ ਹੈ। ਏਡੀ ਮਜਬੂਰੀ ਕਿਹੜੀ ਹੈ ਜਿਹੜੀ ਜਾਦੂ ਸਿਰ ਚੜ੍ਹ ਕੇ ਬੋਲਣ ਡਿਆ, ਉਹਦਾ ਕਿਸੇ ਬੰਦੇ ਨੂੰ ਪਤਾ ਨਹੀਂ ਵੀ ਇਹ ਗੱਲ ਕੀ ਬਣੀ ਹੈ। ਤੁਹਾਨੂੰ ਲੱਗੇ ਪਤਾ ਤਾਂ ਮੈਨੂੰ ਦੱਸਿਓਗਾ ਜ਼ਰੂਰ ਜੀ। ਅੱਛਾ ਜੀ, ਅੱਗੋਂ ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਪਸ਼ਾਵਰ ਦੇ ਵਿੱਚ WhatsApp ਗਰੁੱਪ ਤੋਂ ਕੱਢਣ 'ਤੇ ਇੱਕ ਬੰਦੇ ਨੇ ਦੂਜੇ ਬੰਦੇ ਨੂੰ ਕਤਲ ਕਰ ਦਿੱਤਾ ਸੀ। ਤੁਹਾਨੂੰ ਅਸੀਂ ਖਬਰ ਦਿੱਤੀ ਸੀ। ਉਹ ਹੁਣ ਉਹਦੀ ਤਸਵੀਰ ਵੀ ਆ ਗਈ ਹੈ ਤੇ ਉਹ ਗ੍ਰਿਫਤਾਰ ਵੀ ਹੋ ਗਿਆ ਜਵਾਨ। ਪਰ ਮੈਂ ਹੈਰਾਨ ਹੈ ਇਸ ਅਕਲ ਤੋਂ ਵੀ WhatsApp ਗਰੁੱਪ ਤੋਂ ਤੂੰ ਆਪਣਾ ਜਿਹਨੂੰ ਕੱਢਿਆ ਉਹ ਨਵਾਂ ਗਰੁੱਪ ਬਣਾ ਲਿਆ WhatsApp ਦਾ। ਐਡਾ ਕਿਹੜਾ ਰੌਲਾ ਯਾਰ, ਇਹ ਕਿਹੜੇ ਕੰਮ 'ਚ ਪੈ ਗਏ ਹੋ ਤੁਸੀਂ। ਤੇ ਸਾਨੂੰ ਜਿਹੜਾ ਉਹ ਚੌਧਰੀ ਸਾਹਿਬ ਦੇ ਕਹਿਣ ਦੇ ਉੱਤੇ ਕਈ ਬੰਦੇ ਕਈ ਥਾਵਾਂ ਤੋਂ ਕੱਢਣ ਨੂੰ ਫਿਰਦੇ ਨੇ ਤੇ ਅਸੀਂ ਤੇ ਨਹੀਂ ਇਹ ਕੰਮ ਕਰਦੇ। ਮੇਰਾ ਮਤਲਬ ਹੈ ਕਿ ਬੰਦੇ ਨੂੰ ਜਿਹੜਾ ਉਹਨੂੰ ਬੁਰਾ ਭਲਾ ਵੀ ਆਖੀਏ, ਅਸੀਂ ਤੇ ਇਸ ਕੰਮ 'ਚ ਨਹੀਂ ਪੈਂਦੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਯੂਕਰੇਨ, ਜਿੱਥੇ ਬੜਾ ਕੜਮਾਸ ਪਿਆ ਸੀ ਸਦਰ ਟਰੰਪ ਦਾ ਤੇ ਯੂਕਰੇਨੀ ਸਦਰ ਦਾ, ਉਹ ਜਿਹੜੀ ਡੀਲ ਹੋਣ ਡਈ, ਪੀਸ ਡੀਲ ਜਿਹਨੂੰ ਕਹਿੰਦੇ ਨੇ, ਸੁਲ੍ਹਾ ਮਸ਼ਵਰਾ, ਸੁਲ੍ਹਾ ਦੀ ਡੀਲ ਹੋ ਰਹੀ ਜਿਹੜੀ ਯੂਕਰੇਨ ਦੀ ਤੇ ਰੂਸ ਦੀ ਜਿਹੜੀ ਜੰਗਬੰਦੀ ਹੈ ਉਹਦੇ ਬਾਰੇ ਇਜਲਾਸ ਜਿਹੜਾ ਉਹ ਸਾਊਦੀ ਅਰਬ ਦੇ ਵਿੱਚ ਦੂਸਰਾ ਇਜਲਾਸ ਸ਼ੁਰੂ ਹੋਣ ਵਾਲਾ ਹੈ ਤੇ ਮੰਗਲ ਨੂੰ ਉੱਥੇ ਸ਼ੁਰੂ ਹੋਣਾ ਹੈ ਇਜਲਾਸ, ਤੇ ਮੰਗਲ ਅੱਜ ਹੀ ਹੈ ਜ਼ਾਹਿਰ ਹੈ। ਤੇ ਉਹਦੇ ਵਾਸਤੇ ਸਦਰ ਜਿਹੜਾ ਯੂਕਰੇਨ ਦਾ ਉਹ ਵੀ ਪਹੁੰਚ ਗਿਆ ਤੇ ਦੂਜੀਆਂ ਪਾਰਟੀਆਂ ਵੀ ਪਹੁੰਚ ਗਈਆਂ ਨੇ। ਹੁਣ ਵੇਖਣੇ ਕੰਮ ਕਿਸ ਤਰ੍ਹਾਂ ਤੋੜ ਚੜ੍ਹਦਾ। ਮੇਰਾ ਖਿਆਲ ਹੋ ਜਾਏਗਾ। ਸਦਰ ਟਰੰਪ ਨੇ ਵੀ ਉਧਰੋਂ ਧਾਗਾ ਖਿੱਚਿਆ ਹੋਇਆ ਤੇ ਮੇਰਾ ਖਿਆਲ ਹੈ ਇਹ ਡੀਲ ਹੋ ਜਾਏਗੀ, ਔਰ ਡੀਲ ਹੋ ਗਈ, ਜੰਗਬੰਦੀ ਹੋ ਗਈ ਤੇ ਬਹੁਤ ਮੇਜਰ ਡਿਵੈਲਪਮੈਂਟ ਹੋਏਗੀ ਤੇ ਸਾਊਦੀ ਅਰਬ ਨੂੰ ਬੜਾ ਭਰਵਾਂ ਕਿਸਮ ਦਾ ਜਿਹੜਾ ਇਹਦੇ ਵਿੱਚ ਮੈਂ ਕਹਾਂਗਾ ਕਿ ਕਿਰਦਾਰ ਮਿਲਿਆ ਸਾਊਦੀ ਅਰਬ ਨੂੰ। ਉਹਦੀ ਵਜ੍ਹਾ ਹੈ ਕਿ ਉਹਨਾਂ ਦੇ ਥੜੇ ਦੇ ਉੱਤੇ ਬਹਿ ਕੇ ਜਾਂ ਉਹਨਾਂ ਦੀ ਬੈਠਕ 'ਚ ਬਹਿ ਕੇ ਇਹ ਸਾਰੀ ਜਿਹੜੀ ਹੈ ਉਹ ਡੀਲ ਹੋ ਰਹੀ ਹੈ। ਉਹ ਜ਼ਾਹਿਰ ਹੈ ਸਾਊਦੀ ਅਰਬ ਦਾ ਜਿਹੜਾ ਇਹਦੇ 'ਚ ਇੰਪੋਰਟੈਂਸ ਹੈ ਉਹ ਬੜੀ ਵੱਧ ਗਈ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਬੜੀ ਨਿੱਜੀ ਜੀ ਖਬਰ ਹੈ, ਦਿਲ ਨਹੀਂ ਕਰਦਾ ਤੁਹਾਡੇ ਸਾਹਮਣੇ ਰੱਖਣ ਨੂੰ, ਲੇਕਿਨ ਮਜਬੂਰੀ ਵੀ ਹੈ। ਨਿੱਜੀ ਨਵੀਅਤ ਦੀ ਖਬਰ ਹੈ। ਸੈਯਦ ਤਲਤ ਹੁਸੈਨ ਸਾਹਿਬ ਜਿਹੜੇ ਐਂਕਰ ਨੇ ਅੱਜ ਕੱਲ੍ਹ, ਤੇ ਤੁਹਾਨੂੰ ਪਤਾ ਉਹ ਵੀ ਚੌਧਰੀ ਨਿਜ਼ਾਮਦੀਨ ਦੇ ਹੀ ਰਿਪੋਰਟਰ ਬਣੇ ਨੇ। ਉਹਨਾਂ ਦੇ ਵੱਡੇ ਭਾਈ ਸੈਯਦ ਰਿਫਤ ਹੁਸੈਨ ਸਾਹਿਬ ਪ੍ਰੋਫੈਸਰ ਸਨ, ਡਾਕਟਰ ਸਨ, ਕਾਇਦ-ਏ-ਆਜ਼ਮ ਯੂਨੀਵਰਸਿਟੀ 'ਚ ਉਹਨਾਂ ਪੜ੍ਹਾਇਆ, ਚੰਗੇ ਬੰਦੇ ਸਨ, ਮੇਰੇ ਨਾਲ ਵੀ ਉਹਨਾਂ ਦੀ ਮੁਲਾਕਾਤ ਰਹੀ, ਅੱਛੇ ਆਦਮੀ ਸਨ। ਅੱਲਾ ਉਹਨਾਂ ਨੂੰ ਕਰਵਟ ਜੰਨਤ ਨਸੀਬ ਕਰੇ, ਉਹਨਾਂ ਦੇ ਦਰਜਾਤ ਬੁਲੰਦ ਕਰੇ, ਇਮਾਨਦਾਰ ਬੰਦੇ ਸਨ। ਤੇ ਉਹਨਾਂ ਦੇ ਬਾਰੇ ਉਹਨਾਂ ਦੀ ਵਫਾਤ ਹੋਈ ਤੇ ਤਲਤ ਸਾਹਿਬ ਨੇ, ਜ਼ਾਹਿਰ ਹੈ ਭਾਈ ਦੀ ਵਫਾਤ ਸੀ ਤੇ ਉਹਨਾਂ ਨੇ, ਮੈਂ ਇਸ ਲਈ ਕਿਹਾ ਨਾ ਕਿ ਤਲਤ ਸਾਹਿਬ ਨੇ ਤੇ ਇਹੋ ਜਿਹੀਆਂ ਚਵਲਾਂ ਮਾਜ਼ੀ 'ਚ ਮਾਰੀਆਂ ਨੇ ਮੋਹਿਤ ਪੀਰਜ਼ਾਦਾ ਸਾਹਿਬ ਦੇ ਬਾਰੇ, ਦੂਜਿਆਂ ਦੇ ਬਾਰੇ, ਲੇਕਿਨ ਸਾਨੂੰ ਇਜਤਨਾਬ ਕਰਨਾ ਚਾਹੀਦਾ। ਮੈਂ ਇਜਤਨਾਬ ਕਰਾਂਗਾ। ਹਾਲਾਂਕਿ ਖਬਰ ਬੜੀ ਤਲਤ ਸਾਹਿਬ ਦੇ ਲਈ ਇੱਕ
ਮੈਂ ਇਹ ਕਹਾਂਗਾ ਕਿ ਐਂਬੈਰਸਿੰਗ ਖਬਰ ਹੈ, ਲੇਕਿਨ ਮੇਰਾ ਦਿਲ ਨਹੀਂ ਕਰਨ ਡਿਆ ਕਿ ਉਹਨਾਂ ਦਾ ਚਲੋ ਜੋ ਵੀ ਮਾਮਲਾਤ ਨੇ ਭਰਾ ਤੇ ਗਿਆ ਨਾ ਦੁਨੀਆ ਤੋਂ। ਬਹਰਹਾਲ ਖਬਰ ਮੈਂ ਹੁਣ ਪੂਰੀ ਨਹੀਂ ਦਿਆਂਗਾ ਤੁਹਾਨੂੰ, ਇਸ ਵਜ੍ਹਾ ਤੋਂ ਰੁਕ ਜਾਵਾਂਗਾ। ਖਬਰ ਇਹ ਹੈ ਕਿ ਉਹਨਾਂ ਦੇ ਭਾਈ ਦੀ ਜਿਹੜੀ ਬੇਵਾ ਹੈ ਜਾਂ ਭਾਈ ਦੇ ਬੱਚੇ ਨੇ, ਉਹਨਾਂ ਨੇ ਤਲਤ ਹੁਸੈਨ ਸਾਹਿਬ ਦੇ ਉੱਤੇ ਬਹੁਤ ਉਹਨਾਂ ਨੇ ਇਲਜ਼ਾਮਾਤ ਲਾ ਦਿੱਤੇ ਨੇ ਕਿ ਸਾਡੇ ਵਾਲਿਦ ਦੀ ਮੌਤ ਹੋਈ ਇਹਨਾਂ ਦੀ ਵਜ੍ਹਾ ਤੋਂ, ਔਰ ਹੋਰ ਬੜੀਆਂ ਸਾਰੀਆਂ। ਮੈਂ ਇਹਦੀ ਡਿਟੇਲ 'ਚ ਇਸ ਲਈ ਨਹੀਂ ਜਾਣਾ ਚਾਹੁੰਦਾ ਕਿ ਇਹ ਜ਼ਮੀਰ ਸਾਡਾ ਨਹੀਂ ਮੰਨਦਾ, ਉਹਨਾਂ ਦਾ ਤਾਂ ਖੈਰ ਹੈ ਨਹੀਂ, ਮੈਂ ਦੱਸਿਆ ਤੁਹਾਨੂੰ ਵੀ ਉਹ ਤਾਂ ਕੋਈ ਗੱਲ ਛੱਡਦੇ ਨਹੀਂ, ਲੇਕਿਨ ਮੇਰਾ ਕਮ ਅਜ਼ ਕਮ ਜ਼ਮੀਰ ਨਹੀਂ ਮੰਨਦਾ ਵੀ ਇਹ ਕਿਉਂਕਿ ਮਾਮਲਾ ਇੱਕ ਖਬਰ ਹੈ ਸੀ ਤਾਂ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ। ਔਰ ਨਾਲ ਸਾਡੀ ਦੁਆ ਹੈ ਕਿ ਡਾਕਟਰ ਰਿਫਤ ਹੁਸੈਨ ਦੀ ਅੱਲਾ ਮਗਫਰਤ ਕਰੇ, ਔਰ ਉਹਨਾਂ ਦੇ ਜਿਹੜੇ ਲਵਾਕੀਨ ਨੇ ਸਾਰੇ, ਉਹਨਾਂ ਨੂੰ ਅੱਲਾ ਜਿਹੜਾ ਉਹ ਸਬਰ ਅਤਾ ਫਰਮਾਏ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਨੌਸ਼ਹਿਰਾ ਤੋਂ ਹੈ। ਹਾਂ, ਉੱਥੇ ਤੁਹਾਨੂੰ ਪਤਾ ਹੈ ਕਿ ਜਿਨ੍ਹਾਂ ਨੇ ਇਲੈਕਸ਼ਨ ਲੜਿਆ ਸੀ ਪਰਵੇਜ਼ ਖਟਕ ਸਾਹਿਬ ਦੇ ਮੁਕਾਬਲੇ 'ਤੇ, ਇਖਤਿਆਰ ਵਲੀ, ਉਹਨਾਂ ਨੂੰ ਅਸੀਂ ਬੇਇਖਤਿਆਰ ਵਲੀ ਕਹਿੰਦੇ ਹਾਂ, ਇਹਨਾਂ ਨੂੰ ਤਾਂ ਮਸ਼ੀਰ ਬਣਾ ਦਿੱਤਾ ਪਰਵੇਜ਼ ਖਟਕ ਸਾਹਿਬ ਨੂੰ, ਅਤੇ ਉਹਨਾਂ ਨੂੰ ਅਗਲਿਆਂ ਨੇ ਕੁਛ ਵੀ ਨਹੀਂ ਬਣਾਇਆ, ਸਿਰਫ ਕੋਆਰਡੀਨੇਟਰ ਬਣਾਇਆ। ਅਤੇ ਉਹ ਕੋਆਰਡੀਨੇਟਰ 'ਤੇ ਵੀ ਉਹਨਾਂ ਨੇ ਧੂਏਂ ਕੱਢ ਛੱਡੇ ਨੇ ਆਪਣਾ ਰਫਲਾਂ ਦੇ ਵਿੱਚੋਂ। ਉਹਨਾਂ ਜਨਾਬ ਫਾਇਰਿੰਗ ਕੀਤੀ, ਉਹਦੀ ਵੀਡੀਓ ਹੁਣ ਲੀਕ ਹੋ ਗਈ ਫਾਇਰਿੰਗ ਕਰਨ ਦੀ, ਅਤੇ ਉਹਨਾਂ ਬੇਸ਼ੁਮਾਰ ਫਾਇਰਿੰਗ ਕੀਤੀ ਉੱਥੇ ਆਪਣੇ ਆਬਾਈ ਘਰ ਦੇ ਵਿੱਚ, ਅਤੇ ਸਮਝ ਨਹੀਂ ਆਉਂਦੀ ਵੀ ਕਾਹਦੀ ਫਾਇਰਿੰਗ ਕੀਤੀ, ਲਾਇਆ ਕੀ ਲਾਇਆ, ਤਾਂ ਸਿਰਫ ਕੋਆਰਡੀਨੇਟਰ ਹੈ। ਲੇਕਿਨ ਚਲੋ ਉਹਨਾਂ ਨੂੰ ਇਸੇ 'ਤੇ ਹੀ ਇੰਨਾ ਚਾਅ ਚੜ੍ਹ ਗਿਆ ਹੋਏਗਾ, ਪਰ ਉਹਨਾਂ ਨੇ ਬੜੀ ਫਾਇਰਿੰਗ ਕੀਤੀ ਹੈ। ਅਤੇ ਸ਼ੁਕਰ ਹੈ ਕਿਤੇ ਉਹਨਾਂ ਨੇ ਮੇਰਾ ਮਤਲਬ ਕੋਈ ਮੁਖਾਲਫਾਂ 'ਤੇ ਨਹੀਂ ਕਰ ਦਿੱਤੀ ਫਾਇਰਿੰਗ, ਹਵਾਈ ਫਾਇਰਿੰਗ ਹੀ ਕੀਤੀ ਹੈ। ਚਲੋ ਬਹਰਹਾਲ ਮੈਨੂੰ ਇੱਥੋਂ ਦਿਓ ਜੀ ਇਜਾਜ਼ਤ, ਤੇ ਰੱਬ ਰੱਖਾ।